याद आ जाता वो पिंड? एक बारी नहीं याद आता, बहुत बारी आता। दिल करता जान नूं वैसे? दिल तो करता। कदी किधरे बैठे हाँ दुकानदारी जिथे पुराना वेला अखां दे मूहरे आ जाता वा? मेरा सारा खानदान अखां दे मूहरे आ जाता। मैं तुहानूं की दसां, मैं किहड़ी मुसीबतां दे विचों लंघिया वां। जदों मैनूं वो जी याद आउंदे मैनूं दौरा पै जांदा सी। मैं दौरे 'च मेरा हत्थ नहीं सड़िया। ਜਿਹੜੀ ਮੇਰੀ ਵਾਲਦਾ ਸੀ ਨਾ, ਬੱਚਿਆਂ ਨੂੰ ਲੈ ਕੇ ਤੇ ਖੂਹ ਦੇ ਲਾਗੇ ਚਲੀ ਗਈ। अच्छा, ਉਹ ਟਿੰਡਾਂ ਵਾਲੇ ਖੂਹ ਬਹੁਤ ਸੀ ਸਾਡੇ ਇਲਾਕੇ 'ਚ। ਉਹਨੇ ਪਹਿਲਾਂ ਬੱਚੇ ਸੁੱਟੇ ਖੂਹ 'ਚ, ਤੁਹਾਡੀ ਵਾਲਦਾ ਨੇ ਬੱਚੇ ਖੁਦ ਸੁੱਟੇ? ਖੁਦ ਸੁੱਟੇ। ਫਿਰ ਮਗਰੋਂ ਆਪ ਛਾਲ ਮਾਰਤੀ, ਦੋਵਾਂ ਪੁੱਖੀਆਂ ਨੇ ਵੀ ਛਾਲ ਮਾਰਤੀ ਵੀ ਸਿੱਖਾਂ ਦੇ ਕਾਬੂ ਨਹੀਂ ਆਉਂਦਾ। ਤੁਸੀਂ ਕਿੰਨੇ ਭੈਣ ਭਰਾ ਸੀਗੇ? 6 ਭੈਣ ਭਰਾ ਸੀਗੇ। 4 ਭਰਾ ਸੀ, 2 ਭੈਣਾਂ। 2 ਭੈਣਾਂ ਸੀ। ਤੁਹਾਡੇ ਤੋਂ ਇਲਾਵਾ 3 ਭਰਾ ਤੇ 2 ਭੈਣਾਂ। 2 ਮੇਰੀਆਂ ਫੁੱਫੀਆਂ, 2 ਫੁੱਫੀਆਂ ਵੀ ਸ਼ਹੀਦ ਹੋਈਆਂ ਉੱਥੇ। ਅੱਛਾ। 2 ਮੇਰੇ ਛੋਟੇ ਚਾਚੇ ਉਹ ਵੀ ਸ਼ਹੀਦ ਹੋਏ ਉੱਥੇ। ਅੱਛਾ। 2 ਬਚ ਕੇ ਤੇ ਨਿਕਲ ਗਏ। ਮਤਲਬ ਕਿ ਅੱਧਾ ਖਾਨਦਾਨ ਤੁਹਾਡਾ ਉੱਥੇ ਸ਼ਹੀਦ ਹੋ ਗਿਆ ਤੇ ਅੱਧਾ ਖਾਨਦਾਨ ਤੁਹਾਡਾ ਹੁਣ ਵੀ ਹੈਗਾ ਉਧਰ ਹੀ ਹੈ। ਇੱਕ ਦਾ ਨਾਮ ਅਬਦੁਰਮਾਨ ਸੀ, ਇੱਕ ਦਾ ਨਾਮ ਮੁਹੰਮਦ ਸਦੀਕ ਸੀ। ਅੱਛਾ, ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਰਾਬਤਾ ਹੋਵੇ ਤੁਹਾਡੇ ਆਪਣੇ ਚਾਚਿਆਂ ਨਾਲ ਜੋ ਰਾਬਤਾ ਟੁੱਟ ਚੁੱਕਿਆ ਹੈ? ਮੈਂ ਚਾਚੇ ਫੌਤ ਹੋ ਗਏ। ਇਹ ਸਾਡੇ ਉੱਥੇ 2 ਘਰ ਆ। ਅੱਛਾ, 2 ਘਰ। ਇੱਕ ਆਲਮਪੁਰ ਆ। ਅੱਛਾ। 2 ਮੁੰਡੇ ਉੱਥੇ ਰਹਿੰਦੇ ਆ। 4 ਰਹਿੰਦੇ ਆ ਮਰੰਡੇ। ਉਹਨੂੰ ਕਾਗਜ਼ਾਂ ਨਾਂ ਦਾ ਮਰੰਡਾ, ਵੈਸੇ ਉਹਨੂੰ ਬਾਗਾਂ ਵਾਲਾ ਵੀ ਕਹਿੰਦੇ ਕਿ ਬਾਗ ਬਹੁਤ ਸੀ ਉੱਥੇ। ਕੋਈ ਸ਼ੇਰ ਮੁਹੰਮਦ ਦਾ ਵੱਡਾ ਜਿਹੜਾ ਸ਼ੇਰ ਮੁਹੰਮਦ। ਅੱਛਾ। ਉਹਦਾ ਨਾਂ ਯਾਦ। ਮਾਜਰੀ ਨਗਾਵਾਂ। ਮਾਜਰੀ ਤੇ ਨਗਾਵਾਂ ਇਹ ਲਾਗੇ ਲਾਗੇ ਸੀ। ਸਟੇਸ਼ਨ ਵੀ ਗੱਡੀ ਦਾ ਨਗਾਵਾਂ। ਬਈ ਸਲਾਮ ਗਏ ਜਾਣੀ, ਸਲਾਮ ਦੁਆ ਦਵਾਂ, ਦੱਸਣਾ ਵੀ ਤੇ ਤੁਹਾਡਾ ਭਾਈ ਪਾਕਿਸਤਾਨ ਚਲਦਾ, ਇਹ ਨਾਂ ਹੈ ਉਹਦਾ, ਅਬਦੁਲ ਗਫੂਰ ਨਾਂ ਹੈ। ਇਹਨਾਂ ਨੇ ਕੀਤਾ, ਉਹਨਾਂ ਦਾ ਤਾਲੁਕ ਕਿਸੇ ਮਜ਼ਹਬ ਦੇ ਨਾਲ ਨਹੀਂ ਸੀ, ਉਹ ਇਨਸਾਨ ਹੀ ਨਹੀਂ ਸੀਗੇ। ਲੇਕਿਨ ਹੁਣ ਆਪਾਂ ਜਿਹੜੇ ਆਲਮਪੁਰ ਦੇ ਲੋਕ ਨੇ ਜਾਂ ਜਿਹੜੇ ਸਰਹੰਦ ਦੇ ਵਾਸੀ ਨੇ, ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਜਿਹੜੇ ਇਹਨਾਂ ਦੇ ਫੈਮਿਲੀ ਹੈ ਉੱਥੇ, ਅਗਰ ਕੋਈ ਉਹਨਾਂ ਨੂੰ ਜਾਣਦਾ ਹੋਵੇ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰ ਦੇ ਨਾਲ ਤੇ ਮੈਂ ਹਾਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਵਿਟਨੈਸ ਨੇ, ਅਣਵੰਡੇ ਪੰਜਾਬ ਦੇ ਜਿਹੜੇ ਗਵਾਹ ਨੇ, ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ, ਉਹ ਸੱਭਿਆਚਾਰ, ਉਹ ਭਾਈਚਾਰਾ, ਉਹ ਮੁਹੱਬਤ ਔਰ ਉਸ ਤੋਂ ਬਾਅਦ ਹੋਣ ਵਾਲੀ ਵੰਡ ਵੀ ਵੇਖੀ। ਕਿਸ ਤਰ੍ਹਾਂ ਪੰਜਾਬ ਦੇ 2 ਟੋਟੇ ਹੋਏ, ਵਸੇਬ ਕਿਸ ਤਰ੍ਹਾਂ ਦਾ ਸੀ, ਉਹ ਲੋਕਾਂ ਨੂੰ ਆਪਣੇ ਘਰ-ਬਾਰ ਕਿਸ ਤਰ੍ਹਾਂ ਛੱਡਣੇ ਪਏ। ਸਾਡੇ ਕੋਲ ਕਈ ਕਦਾਈ ਇਸ ਤਰ੍ਹਾਂ ਦੀਆਂ ਕਿਸੇ ਕਹਾਣੀਆਂ ਆ ਜਾਂਦੀਆਂ ਨੇ ਕਿ ਸਾਨੂੰ ਬਿਆਨ ਕਰਨਾ ਔਖਾ ਹੋ ਜਾਂਦਾ ਹੈ। ਮੈਂ ਹੁਣ ਵੀ ਜਿਸ ਪਰਿਵਾਰ ਨਾਲ, ਜਿਸ ਬਜ਼ੁਰਗ ਨਾਲ ਮੈਂ ਬੈਠਾ ਵਾਂ, ਇਹਨਾਂ ਨੇ ਆਪਣੇ ਪਰਿਵਾਰ ਦੇ ਬਹੁਤ ਸਾਰੇ ਜੀਅ ਜਿਹੜੇ ਨੇ ਉਹ 47 ਵਿੱਚ ਗਵਾਏ। ਉਸ ਆਜ਼ਾਦੀ ਵਾਸਤੇ ਗਵਾਏ ਜਿਸ ਆਜ਼ਾਦੀ ਨੂੰ ਅਸੀਂ ਮਨਾਉਂਦਿਆਂ ਹੋਇਆਂ ਮੋਟਰਸਾਈਕਲਾਂ 'ਤੇ ਨਿਕਲ ਆਉਂਦੇ ਹਾਂ, ਔਰ ਉਸ ਤੋਂ ਬਾਅਦ ਅਸੀਂ ਜੋ ਕੁਛ ਕਰਦੇ ਹਾਂ ਉਹ ਵੀ ਆਪ ਜੀ ਦੇ ਸਾਹਮਣੇ ਹੈ। ਇਹਨਾਂ ਦੇ ਕੁਛ ਜੀ ਹਜੇ ਵੀ ਉੱਥੇ ਹੈਗੇ ਨੇ, ਉਹਨਾਂ ਬਾਰੇ ਵੀ ਪੁੱਛਾਂਗੇ। ਇਹਨਾਂ ਦੇ ਖਾਨਦਾਨ ਦੇ ਬਹੁਤ ਸਾਰੇ ਲੋਕ ਸ਼ਹੀਦ ਹੋਏ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਇਸ ਵੇਲੇ ਅਸੀਂ ਮੌਜੂਦ ਹਾਂ ਗੋਖੂਵਾਲ, ਜ਼ਿਲ੍ਹਾ ਫੈਸਲਾਬਾਦ, ਜਿਹਦਾ ਪੁਰਾਣਾ ਨਾਮ ਲਾਇਲਪੁਰ ਸੀ। ਆਓ ਅਸੀਂ ਆਪਣੇ ਗੱਲਬਾਤ ਵਧਦੇ ਹਾਂ। ਬਜ਼ੁਰਗੋ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਸ਼ੁਕਰ ਅੱਲਾਹ ਦਾ। ਨਾਂ ਕੀ ਤੁਹਾਡਾ? ਅਬਦੁਲ ਗਫੂਰ। ਅਬਦੁਲ ਗਫੂਰ। ਤੁਹਾਡੇ ਵਾਲਿਦ ਮੁਹਤਰਮ ਦਾ ਨਾਮ? ਰਹਿਮਦੀਨ। ਰਹਿਮਦੀਨ। ਦਾਦਾ ਜੀ ਦਾ ਨਾਮ ਚੇਤੇ? ਇਮਾਮਦੀਨ। ਇਮਾਮਦੀਨ। ਬਜ਼ੁਰਗੋ, ਇਸ ਵੇਲੇ ਆਪਾਂ ਲਾਇਲਪੁਰ ਸ਼ਹਿਰ ਦੇ ਵਿੱਚ ਜਿਸ ਪਿੰਡ ਦੇ ਵਿੱਚ ਬੈਠੇ ਹਾਂ, ਇਹਦਾ ਨਾਂ ਤੇ ਹੈ ਗੋਖੋਵਾਲ, ਇੱਦਾਂ ਹੀ ਹੈ? ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਇਹਦੇ ਲਾਗੇ ਪਿੰਡ ਘੋਨਾ, ਧਨੌਲਾ, ਹਾਂ, ਸਮਾਣਾ, ਨੂਰਪੁਰ, ਸਹੀ, ਤੇ ਬਾਵੇ ਚੱਕ। ਬਾਵਾ ਚੱਕ ਹੋ ਗਿਆ। ਇਸ ਪਿੰਡ ਨੂੰ ਕਿਹੜਾ ਚੱਕ ਨੰਬਰ ਕਿਹੜਾ ਵੱਜਦਾ? 121 ਜੀਂਬੇ। 121 ਜੀਂਬੇ, ਝੰਗ ਬ੍ਰਾਂਚ। ਝੰਗ ਬ੍ਰਾਂਚ। ਅੱਛਾ, ਇੱਥੋਂ ਲਾਇਲਪੁਰ ਸ਼ਹਿਰ ਕਿੰਨਾ ਕੁ ਹੈਗਾ? ਇੱਥੋਂ ਘੰਟਾ ਘਰ 6 ਮੀਲ ਹੈ। 6 ਮੀਲ ਹੈਗਾ। 6 ਕਿਲੋਮੀਟਰ ਜਾਂ 6 ਮੀਲ? 6 ਮੀਲ। ਅੱਛਾ। ਅੱਛਾ ਬਜ਼ੁਰਗੋ, ਤੁਸੀਂ ਤਾਂ ਜਿਸ ਤਰ੍ਹਾਂ ਤੁਸੀਂ ਪਹਿਲੇ ਮੈਨੂੰ ਦੱਸਿਆ ਤੁਸੀਂ ਉਧਰੋਂ ਆਏ ਹੋ, ਉਧਰ ਤੁਹਾਡਾ ਪਿੰਡ ਕਿਹੜਾ ਸੀਗਾ? ਆਲਮਪੁਰ। ਆਲਮਪੁਰ। ਆਲਮਪੁਰ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਮਾਜਰੀ ਨਗਾਵਾਂ। ਮਾਜਰੀ ਤੇ ਨਗਾਵਾਂ ਇਹ ਲਾਗੇ ਲਾਗੇ ਸੀ। ਸਟੇਸ਼ਨ ਵੀ ਗੱਡੀ ਦਾ ਨਗਾਵਾਂ। ਨਗਾਵਾਂ ਸਟੇਸ਼ਨ ਸੀ। ਅੱਛਾ, ਜਿਹੜਾ ਆਲਮਪੁਰ ਸੀ ਇਹਨੂੰ ਤਹਿਸੀਲ ਕਿਹੜੀ ਵੱਜਦੀ ਸੀ?
ਆਲਮਪੁਰ ਤਹਿਸੀਲ ਸਰਹੰਦ। ਸਰਹੰਦ, ਹਾਂਜੀ। ਜ਼ਿਲ੍ਹਾ ਪਟਿਆਲਾ, ਜ਼ਿਲ੍ਹਾ ਪਟਿਆਲਾ। ਰਿਆਸਤ ਪਟਿਆਲਾ ਸੀ। ਹਾਂਜੀ। ਬਜ਼ੁਰਗੋ, ਤੁਹਾਡਾ ਪਿੰਡ ਰਲਵਾ ਮਿਲਵਾ ਸੀ ਜਾਂ ਸਾਲਮ ਮੁਸਲਮਾਨਾਂ ਦਾ ਸੀਗਾ? ਨਹੀਂ, ਉੱਥੇ ਸਿੱਖ ਸੀ ਜ਼ਿਆਦਾ, 15-16 ਘਰ ਮੁਸਲਮਾਨਾਂ ਦੇ ਸੀ। ਅੱਛਾ, 15-16 ਘਰ ਮੁਸਲਮਾਨ। ਅੱਛਾ, ਕੋਈ ਤੁਹਾਨੂੰ ਯਾਦ ਹੈ ਤੁਹਾਡਾ ਪੁਰਾਣਾ ਵਸੇਬ ਕਿਸ ਤਰ੍ਹਾਂ ਦਾ ਸੀ? 47 ਤੋਂ ਪਹਿਲੇ ਆਪਸ 'ਚ ਕਿਸ ਤਰ੍ਹਾਂ ਰਹਿੰਦੇ ਸੀ? ਕੋਈ ਸਿੱਖਾਂ ਦੇ ਨਾਮ ਚੇਤੇ ਹੋਣ? ਸਿੱਖਾਂ ਦਾ ਨਾਮ ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਹੋ ਗਿਆ। ਹਾਂਜੀ। ਹਾਂ। ਤੇ ਇੱਕ ਦਾ ਨਾਮ ਸੀ, ਚਲੋ ਮੈਂ ਹੋਰ ਆਸਾਨ ਕਰ ਦਿੰਦਾ। ਜਿਸ ਗਲੀ ਦੇ ਵਿੱਚ, ਜਿਸ ਪੱਤੀ ਦੇ ਵਿੱਚ ਤੁਸੀਂ ਰਹਿੰਦੇ ਸੀ, ਕਿਆ ਉੱਥੇ ਸਿੱਖਾਂ ਦੇ ਘਰ ਹੈ ਸੀ? ਸਾਡੇ ਪਿਛਲੇ ਘਰ ਪਾਸੇ ਘਰ ਸੀ। ਸਾਡਾ ਘਰ ਜਿਹੜਾ ਮੇਨ ਰੋਡ ਤੇ, ਮੇਨ ਤੇ ਸੀ। ਜਿਹੜੀ ਸਰਹੰਦੋਂ ਸੜਕ ਨਿਕਲ ਕੇ ਤੇ ਜਾਂਦੀ ਸੀ ਇਹਨੂੰ ਰੋਪੜ ਨੂੰ। ਰੋਪੜ ਨੂੰ, ਠੀਕ ਹੋ ਗਿਆ। ਮੇਨ ਤੇ ਸੀ ਤੁਹਾਡਾ ਘਰ। ਮੇਨ ਤੇ। ਤੁਸੀਂ ਘਰ ਦੇ ਕੀ ਸੀਗੇ? ਅਸੀਂ ਮੁਗਲ ਖਾਨਦਾਨ। ਮੁਗਲ ਖਾਨਦਾਨ ਸੀ। ਅਸੀਂ ਖੁਰੀਆਂ ਵੀ ਲਾਉਂਦੇ ਸੀ। ਹਾਂ। ਜ਼ਿਮੀਂਦਾਰਾਂ ਦਾ ਜ਼ਮੀਨ ਹਾਲ ਪੱਥਾ ਜਿਹੜਾ ਇਹ ਬਣਾਉਂਦੇ ਸੀ। ਅੱਛਾ। ਤੇ ਬਾਕੀ ਇਹ ਕਾਰੋਬਾਰ ਲੋਹੇ ਦਾ ਕੰਮ ਸੀ ਜ਼ਿਆਦਾ ਜਾਂ? ਲੋਹੇ ਦਾ ਕੰਮ ਸੀ। ਠੀਕ ਹੋ ਗਿਆ। ਤੇ ਬਜ਼ੁਰਗੋ, ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀਗਾ? ਪਿੰਡ ਸਾਡਾ ਬਹੁਤ ਸਹੀ ਸੀ। ਸਹੀ ਸੀ। ਕੋਈ ਪਿੰਡ ਦੇ ਨੰਬਰਦਾਰ ਦਾ ਪਤਾ? ਪਿੰਡ ਦਾ ਨੰਬਰਦਾਰ ਕੌਣ ਸੀ? ਯਾਰ ਮੇਰੇ ਜ਼ਿਹਨ 'ਚ ਆਉਣ ਡਿਆ, ਮੈਨੂੰ ਹੁਣ ਭੁੱਲ ਗਿਆ। ਬਜ਼ੁਰਗੋ, ਕੋਈ ਯਾਰ ਸੱਜਣ, ਕੋਈ ਮਿੱਤਰ, ਕੋਈ ਛੋਟਾ ਮੁੰਡਾ ਜਿਹੜਾ ਨਾਲ ਉਸ ਵੇਲੇ ਹੋਵੇ ਕਿ ਨਹੀਂ ਜ਼ਿਹਨ 'ਚ? ਬਸ ਉਹ ਸ਼ੇਰ ਮੁਹੰਮਦ ਜਿਹੜਾ ਨਾ, ਉਹ ਮੇਰਾ ਚਾਚੇ ਦਾ ਪੁੱਤ ਆ। ਸ਼ੇਰ ਮੁਹੰਮਦ? ਉਹ ਉੱਥੇ ਰਹਿੰਦਾ ਆਲਮਪੁਰੀ। ਆਲਮਪੁਰ। ਦੂਜੇ ਜਿਹੜੇ ਮੇਰੇ ਭਰਾ, ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ। ਉਹ ਰਹਿੰਦੇ ਆ ਬਾਗਾਂ ਵਾਲਾ ਵੀ ਉਹਨੂੰ ਕਹਿੰਦੇ ਆ, ਤੇ ਮਰੰਡਾ ਵੀ ਕਹਿੰਦੇ ਆ। ਅੱਛਾ, ਉਹ ਉੱਥੇ ਰਹਿ ਗਏ ਸੀਗੇ ਤੁਹਾਡਾ ਪਰਿਵਾਰ? ਨਹੀਂ ਜੀ, ਇੱਥੋਂ ਹੋ ਕੇ ਗਏ। ਆਹ ਜਿਹੜਾ ਸਾਡਾ ਖਾਨਦਾਨ ਮੈਂ ਦੱਸਣ ਡਿਆ ਨਾ, ਇਹ ਇੱਥੇ ਨਵੇਂ ਲਾਹੌਰ ਰਹੇ ਸੀ 9 ਮਹੀਨੇ। ਅੱਛਾ, 9 ਮਹੀਨੇ ਇੱਥੇ ਰਹੇ? 9 ਮਹੀਨੇ। ਅਸੀਂ ਕੋਈ 20 ਰੁਪਈਏ ਦਾਬਾ ਇਸ ਚਾਂਦੀ ਦੇ ਪੇੜ ਦੇ ਵਿੱਚ। ਅੱਛਾ। ਇਹ ਚਾਚੇ ਕੱਢਣ ਗਏ ਤੇ ਉੱਥੇ ਰਹਿ ਗਏ। ਉੱਥੇ ਹੀ ਰਹਿ ਗਏ? ਸਿੱਖਾਂ ਨੇ ਕਿਹਾ ਹੁਣ ਖਤਮ ਹੋ ਗਿਆ, ਵੱਢ ਪਿਓ ਇੱਥੇ ਹੀ। ਅੱਛਾ। ਕੰਮ ਸਾਡਾ ਖਲੋ ਗਿਆ, ਕੰਮ ਕਰੋ ਆਪਣਾ। ਅੱਛਾ ਬਜ਼ੁਰਗੋ, ਮੈਨੂੰ ਤੁਸੀਂ ਇਹ ਦੱਸੋ, ਉਧਰੋਂ 47 ਤੋਂ ਪਹਿਲੇ ਤੁਹਾਡੇ ਪਿੰਡ 'ਚ ਸਾਰਾ ਕੁਝ ਠੀਕ ਠਾਕ ਸੀਗਾ? ਠੀਕ ਆ। ਸਿੱਖ ਜਿਹੜੇ ਸਾਡੀ ਬਹੁਤ ਇੱਜ਼ਤ ਕਰਦੇ, ਪਿੰਡ ਦੇ ਲੋਕ ਸਿੱਖ ਜਿਹੜੇ ਹਾਂ। ਇੱਜ਼ਤ ਵੀ ਕਰਦੇ ਤੇ ਚੰਗੇ ਵੀ ਬਹੁਤ ਸੀ। ਤੁਸੀਂ ਕਿਸ ਤਰ੍ਹਾਂ ਦਾ ਵਸੇਬ ਤੁਹਾਡਾ ਕਿਸ ਤਰ੍ਹਾਂ ਦਾ ਸੀ? ਗਮੀ ਖੁਸ਼ੀ ਦੇ ਵਿੱਚ ਮੁਸਲਮਾਨਾਂ ਦਾ ਸਿੱਖਾਂ ਵੱਲ ਜਾਂ ਸਿੱਖਾਂ ਦਾ ਮੁਸਲਮਾਨ ਆਣ ਜਾਣ ਹੈ ਸੀ? ਹੈਗਾ ਸੀ। ਤੁਸੀਂ ਫਿਰ 47 'ਚ ਆਪਣਾ ਪਿੰਡ ਕਿੱਦਾਂ ਛੱਡਿਆ? ਕਿਸ ਤਰ੍ਹਾਂ ਤੁਸੀਂ ਤੁਰੇ? ਅਸੀਂ ਵੋਟ ਦਿੱਤੇ ਸਾਡੇ ਖਾਨਦਾਨ ਨੇ ਮੁਸਲਿਮ ਲੀਗ। ਅੱਛਾ, ਵੋਟ ਦਿੱਤੇ ਮੁਸਲਿਮ ਲੀਗ ਨੂੰ ਵੋਟ ਦਿੱਤੇ ਤੇ ਅਸੀਂ ਕਹੇ ਪਾਕਿਸਤਾਨ ਜਾਣਾ ਤੇ ਮਰਜ਼ੀ ਵੀ ਹੋ ਜਾਏ। ਪਾਕਿਸਤਾਨ ਸਿੱਖ ਸਾਡੇ ਪਿੰਡ ਦੇ ਇਹ ਗੱਲ ਕਹਿੰਦੇ, ਤੁਹਾਨੂੰ ਕੁਝ ਨਹੀਂ ਹੋਣ ਦਿਆਂਗੇ, ਇੱਥੇ ਰਹੋ। ਅੱਛਾ, ਇਹ ਵੀ ਗੱਲ ਹੋਈ। ਫਿਰ ਤੁਸੀਂ ਕਿੱਦਾਂ ਆਪਣਾ ਪਿੰਡ ਕਿੱਦਾਂ ਛੱਡਿਆ? ਵਾਲਦ ਸਾਹਿਬ ਨੇ ਕਿਹਾ ਵੀ ਅਸੀਂ ਇੱਥੇ ਰਹਿਣਾ ਨਹੀਂ। ਫਿਰ ਰਾਤ ਨੂੰ ਅਸੀਂ ਨਿਕਲੇ ਹਾਂ। ਤੇ ਮੱਝਾਂ ਅਸੀਂ ਖੋਲਤੀਆਂ, 4 ਮੱਝਾਂ ਸੀ ਸਾਡੀਆਂ। ਅੱਛਾ। ਪੱਠੇ ਪੁੱਠੇ ਖਾਓ, ਬਾਹਰ ਨਿਕਲੋ ਤੇ ਖਾਬੇ ਸਾਂਭ ਲੈਣ। ਤੇ ਅਸੀਂ ਬਸ ਉੱਥੋਂ ਗੱਡੇ ਆਏ ਸੀ, ਗੱਡਿਆਂ ਦੇ ਬੈਠੇ ਚਲੇ ਗਏ। ਅੱਛਾ, ਗੱਡਿਆਂ ਦੇ ਵੈਸੇ ਚਲੇ ਗਏ। ਤੁਹਾਡੇ ਜੀ ਕਿੱਦਾਂ ਫਿਰ ਮਾਰੇ ਗਏ? ਸ਼ਹੀਦ ਕਿੱਦਾਂ ਹੋਏ ਤੁਹਾਡੇ ਜੀ? ਸਾਡੇ ਜੀ ਸ਼ਹੀਦ ਇੱਦਾਂ ਹੋਏ ਵੀ ਅਸੀਂ ਗੱਡੇ 'ਤੇ ਚਲੇ ਗਏ ਤੇ ਬਾਕੀ ਜੀ ਜਿਹੜੇ ਉਹ ਨਿਕਲ ਆਏ ਬਾਹਰ। ਅੱਛਾ। ਉਸ 'ਤੇ ਸ਼ਹੀਦ ਹੋਏ ਗੋਲੀਆਂ ਨਾਲ। ਗੋਲੀਆਂ ਨਾਲ? ਹਾਂਜੀ। ਗੋਲੀਆਂ ਕਿਤੇ ਮਾਰੀਆਂ? ਸਿੱਖਾਂ। ਕਿਉਂ? ਵੀ ਤੁਹਾਡਾ ਪਾਕਿਸਤਾਨ ਇੱਥੇ ਹੀ ਆ। ਇੱਕ ਮੈਂ ਬਾਅਦ 'ਚ ਇੱਕ ਗੱਲ ਦੱਸਣਾ ਤੈਨੂੰ, ਉਹ ਹੋਰ ਬਾਅਦ 'ਚ ਦੱਸਣਾ। ਅੱਛਾ। ਉਹ ਜਿਹੜੀ ਮੇਰੀ ਵਾਲਦਾ ਸੀ ਨਾ, ਬੱਚਿਆਂ ਨੂੰ ਲੈ ਕੇ ਤੇ ਖੂਹ ਦੇ ਲਾਗੇ ਚਲੀ ਗਈ। ਅੱਛਾ। ਉਹ ਟਿੰਡ ਵਾਲੇ ਖੂਹ ਬਹੁਤ ਸੀ ਸਾਡੇ ਇਲਾਕੇ 'ਚ। ਸਹੀ। ਉਹਨੇ ਪਹਿਲਾਂ ਬੱਚੇ ਸੁੱਟੇ ਖੂਹ 'ਚ। ਤੁਹਾਡੀ ਵਾਲਦਾ ਨੇ ਬੱਚੇ ਖੁਦ ਸੁੱਟੇ? ਖੁਦ ਸੁੱਟੇ। ਫਿਰ ਮਗਰੋਂ ਆਪ ਛਾਲ ਮਾਰਤੀ, ਦੋਵਾਂ ਫੁੱਫੀਆਂ ਨੇ ਵੀ ਛਾਲ ਮਾਰਤੀ ਵੀ ਸਿੱਖਾਂ ਦੇ ਕਾਬੂ ਨਹੀਂ ਆਉਣਾ। ਉਹ ਇੱਦਾਂ ਸ਼ਹੀਦ ਹੋਏ। ਇੱਜ਼ਤਾਂ ਦੀ ਗੱਲ ਹੋਇਆ ਵੀ। ਤੇ ਅਸੀਂ ਗੱਡਾ ਜਿਸਲੇ ਸਰਹੰਦ ਸ਼ਰੀਫ ਵੜ ਗਿਆ ਨਾ, ਸਿੱਖ ਫਿਰ ਪਿਛਾਂਹ ਹਟ ਗਏ। ਤੁਸੀਂ ਆਪਣੀ ਵਾਲਦਾ ਨਾਲ ਨਹੀਂ ਹੈਗੇ ਸੀ? ਨਹੀਂ, ਵਾਲਦੇ ਨਾਲ। ਅੱਛਾ। ਵਾਲਦੇ ਨਾਲ ਸੀ, ਵਾਲਦਾ ਨਾਲ ਸੀ। ਤੁਸੀਂ ਕਿਸ ਤਰ੍ਹਾਂ ਵਾਲਦਾ ਤੋਂ ਅਲੱਗਾ ਕਿਸ ਤਰ੍ਹਾਂ ਹੋਏ ਤੁਸੀਂ? ਬਸ ਉੱਥੇ ਮਾਜਰੀ 'ਚ ਹੀ ਲੈਦਾ ਹੋ ਗਿਆ। ਅੱਛਾ। ਉਹਦੇ ਵਿੱਚ ਪਿੰਡ ਵੜ ਗਏ। ਕੋਈ ਬੰਦੇ ਵਾਕਫੀ ਬਹੁਤ ਸੀ ਸਾਡੇ। ਤੇ ਸਾਡਾ ਵਾਲਦ ਤਕਰੀਬਨ 34 ਟਾਪ ਦਾ ਆਦਮੀ ਸੀ। ਤੇ ਉਹ ਫਿਰ ਉਹ ਉੱਥੇ ਰਹਿ ਗਏ। ਮੀਂਹ ਪੈਣ ਲੱਗ ਪਿਆ, ਅਸੀਂ ਮੀਂਹ 'ਚ ਰੁਕੇ ਹੀ ਨਹੀਂ ਤੇ ਉਹ ਉੱਥੇ ਰੁਕ ਗਏ।
ਇਸ ਵਾਸਤੇ ਜੁਦਾ ਹੋਏ ਸੀ। ਤੁਸੀਂ ਆਪਣੇ ਵਾਲਦ ਦੇ ਨਾਲ ਸੀ ਮਾਲਕ ਤੇ ਤੁਹਾਡਾ ਬਾਕੀ ਪਰਿਵਾਰ ਸਾਰਾ ਉੱਥੇ ਵੱਡ ਟੁੱਕ ਦੇ ਵਿੱਚ ਗਿਆ? ਇਹ ਜਿਹੜੇ ਚਾਚੇ ਮੇਰੇ 2 ਬੱਚੇ ਆ ਨਾ, ਜਿਹੜੇ ਇਸ ਟਾਈਮ ਹਾਲਾਤ ਜਿਹਨਾਂ ਦੀ ਇੰਡੀਆ ਦੇ ਵਿੱਚ ਆ, ਅੱਛਾ ਇਹ ਉਸ ਮੀਂਹ ਵਰਦੀ ਗੋਲੀ ਦੇ ਵਿੱਚੋਂ ਬਚ ਕੇ ਨਿਕਲੇ ਆ। ਅੱਛਾ, ਹਾਂਜੀ, ਬਚ ਕੇ ਨਿਕਲੇ, ਬਸ ਜ਼ਿੰਦਗੀ ਹੈਗੀ, ਬਚ ਗਏ। ਤੁਹਾਡੇ ਉੱਪਰ ਤੁਹਾਡੇ ਆਪਣਾ ਪਿੰਡ, ਜਿਹੜਾ ਪਿੰਡ ਦਾ ਤੁਸੀਂ ਨਾਂ ਲਿਆ, ਕੀ ਪਿੰਡ ਸੀ ਤੁਹਾਡਾ? ਆਲਮਪੁਰ। ਆਲਮਪੁਰ। ਤੁਹਾਡੇ ਆਪਣੇ ਆਲਮਪੁਰ ਦੇ ਸਿੱਖਾਂ ਨੇ ਹਮਲਾ ਕੀਤਾ ਸੀ ਜਾਂ ਲਾਗੇ ਕਿਸੇ ਹੋਰ ਪਿੰਡ ਨੇ? ਮਾਜਰੀ ਦੇ ਨਾਲ, ਮਾਜਰੀ ਪਿੰਡ ਜਿਹੜਾ ਮਾਜਰੀ ਪਿੰਡ। ਪਿੰਡ, ਉੱਥੇ ਤੁਹਾਡੇ ਤੇ ਹਮਲਾ ਹੋਇਆ ਸੀ? ਅੱਛਾ, ਪਿੰਡੋਂ ਹੀ ਕਾਫੀ ਨਿਕਲ ਗਏ। ਤੁਸੀਂ ਕਿੰਨੇ ਭੈਣ ਭਰਾ ਸੀਗੇ? 6 ਭੈਣ ਭਰਾ ਸੀਗੇ। 4 ਭਰਾ ਸੀ, 2 ਭੈਣਾਂ। 2 ਭੈਣਾਂ ਸੀ। ਤੁਹਾਡੇ ਤੋਂ ਇਲਾਵਾ 3 ਭਰਾ ਤੇ 2 ਭੈਣਾਂ। 2 ਮੇਰੀਆਂ ਫੁੱਫੀਆਂ, 2 ਫੁੱਫੀਆਂ। ਉਹ ਵੀ ਸ਼ਹੀਦ ਹੋਈਆਂ ਉੱਥੇ। ਅੱਛਾ 2 ਮੇਰੇ ਛੋਟੇ ਚਾਚੇ ਉਹ ਵੀ ਸ਼ਹੀਦ ਹੋਏ ਉੱਥੇ। ਅੱਛਾ, 2 ਬਚ ਕੇ ਤੇ ਨਿਕਲ ਗਏ। ਸਹੀ। ਨਾ, ਅੱਛਾ, ਮਤਲਬ ਕਿ ਅੱਧਾ ਖਾਨਦਾਨ ਤੁਹਾਡਾ ਉੱਥੇ ਸ਼ਹੀਦ ਹੋ ਗਿਆ ਤੇ ਅੱਧਾ ਖਾਨਦਾਨ ਤੁਹਾਡਾ ਹੁਣ ਵੀ ਹੈਗਾ? ਹੈਗਾ, ਉਧਰ ਹੀ ਹੈ। ਉਹਦੇ ਨਾਲ ਕੋਈ ਹੈਲੋ ਹਾਏ ਹੋਈ ਤੁਹਾਡੀ? ਮੈਂ 10-12 ਸਾਲ ਹੋ ਗਏ। ਚਾਚਾ ਫੌਤ ਹੋ ਗਿਆ ਨਾ ਜਦੋਂ ਅੱਛਾ 92 ਚ। ਅੱਛਾ 92 ਜ਼ਿਆਦਾ ਟਾਈਮ ਹੋ ਗਿਆ। ਉਸ ਤੋਂ ਬਾਅਦ ਸਾਨੂੰ ਕੋਈ ਖਤ ਨਾ ਟੈਲੀਫੋਨ ਨਾ ਗੱਲ ਨਾ ਬਾਤ। ਉਹ ਟੈਲੀਫੋਨ ਨੰਬਰ ਸਾਡੇ ਕੋਲ ਆ ਗਏ, ਉਹ ਵੀ ਗਵਾਚ ਗਏ। ਅੱਛਾ, ਤੇ ਚਾਚੇ ਜਿਹੜੇ 2 ਸੀ ਤੁਹਾਡੇ, ਉਹਨਾਂ ਦੇ ਕੀ ਨਾਂ ਸੀਗੇ? ਇੱਕ ਦਾ ਨਾਮ ਅਬਦੁਰਰਹਿਮਾਨ ਸੀ, ਅੱਛਾ। ਇੱਕ ਦਾ ਨਾਮ ਮੁਹੰਮਦ ਸਦੀਕ ਸੀ। ਅਬਦੁਰ ਰਹਿਮਾਨ ਤੇ ਮੁਹੰਮਦ ਸਦੀਕ। ਸਦੀਕ। ਠੀਕ ਹੈ। ਇਹ ਪਹਿਲੇ ਪਾਕਿਸਤਾਨ ਆਏ ਤੁਹਾਡੇ ਨਾਲ? ਉਹ ਆਏ ਇੱਥੇ। ਇੱਥੇ ਆਏ, ਫਿਰ ਇੱਥੋਂ ਵਾਪਸ ਕਿਹੜੇ ਸੰਨ 'ਚ ਗਏ? ਇੱਥੇ 48 ਚ ਤਕਰੀਬਨ ਚਲੇ ਗਏ। 48 'ਚ ਵਾਪਸ ਚਲੇ ਗਏ। ਕਿਉਂ ਵਾਪਸ ਕਿਉਂ ਚਲੇ ਗਏ? ਪੈਸੇ ਕੱਢਣ ਵਾਸਤੇ। ਉੱਥੇ ਤੁਹਾਡੇ ਪੈਸੇ ਸੀਗੇ, ਉਹ ਕੱਢਣ ਵਾਸਤੇ ਗਏ। ਫਿਰ ਕਿਉਂ ਵਾਪਸ ਨਹੀਂ ਆਏ ਹੋ? ਫਿਰ ਸਿੱਖਾਂ ਨੇ ਕਿਹਾ ਤੁਸੀਂ ਨਾ ਜਾਓ, ਇੱਥੇ ਤੁਹਾਨੂੰ ਸਾਰਾ ਕੁਝ ਦਿੰਦੇ, ਮੱਝਾਂ ਵੀ ਦੇ ਦਿੱਤੀਆਂ, ਸਾਰਾ ਕੁਝ ਦੇ ਦਿੱਤਾ, ਜੋ ਭਾਂਡਾ ਸੀ ਸਭ ਕੁਝ ਦੇ ਦਿੱਤਾ, ਪਰ ਤੁਸੀਂ ਜਾਓ ਨਾ। ਵੀ ਜਾਓ ਨਾ। ਫਿਰ ਇੱਧਰ ਵਾਲਦ ਸਾਹਿਬ ਨੂੰ ਬਹੁਤ ਚਿੱਠੀਆਂ ਲਿਖੀਆਂ ਉਹਨੇ ਅੱਛਾ, ਵੀ ਤੂੰ ਆ ਜਾ ਬਾਰਡਰ ਤੇ ਅਸੀਂ ਦਿਨ ਲੈ ਜਾਂਦੇ ਹਾਂ। ਅੱਛਾ। ਬਾਗਾਂ ਕਰਨਾ ਮੈਂ ਨਹੀਂ ਜਾਣਾ। ਮੈਂ ਉਹਦੇ ਜੀ ਸ਼ਹੀਦ ਕਰਵਾਇਆ। ਮੈਂ ਉਹਨਾਂ ਨੂੰ ਦੇਖਣਾ ਵੀ ਨਹੀਂ ਚਾਹੁੰਦਾ। ਦੇਖਣਾ ਵੀ ਨਹੀਂ ਚਾਹੁੰਦਾ। ਤੇ ਮੇਰਾ ਵਾਲਦ 97 ਚ ਫੌਤ ਹੋਇਆ। 97 'ਚ ਤੁਹਾਡੇ ਵਾਲਦ ਸਾਹਿਬ ਫੌਤ ਹੋਏ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਤੁਹਾਡੀ ਗੱਲ ਕੀ ਹੈ? ਤੁਹਾਡਾ ਦਿਲ ਕੀ ਹੈ? ਤੁਸੀਂ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ? ਦਿਲ ਤੇ ਕਰਦਾ, ਪਰ ਹਲ ਅਜੇ ਕੋਈ ਹਿਸਾਬ ਕਿਤਾਬ ਸਹੀ ਨਹੀਂ ਹੈਗਾ। ਮੇਰੀ ਤਬੀਅਤ ਨਹੀਂ ਸਹੀ ਰਹਿੰਦੀ। ਤੁਸੀਂ ਕਰਦੇ ਕੀ ਹੋ? ਕੰਮ ਤੁਸੀਂ ਕੀ ਕਰਦੇ ਹੋ ਇੱਥੇ? ਆਹੋ, ਆ ਸਾਡਾ ਸੈਂਟਰੀ ਦਾ ਘਰ। ਸੈਂਟਰੀ ਦਾ ਕੰਮ ਤੁਸੀਂ ਕਰਦੇ ਹੋ? ਬੋਰ ਸ਼ੋਰ ਕਰਦੇ ਹੋ? ਬੋਰ ਵੀ ਕਰੀ। ਤੁਸੀਂ ਖੁਦ ਕਰਦੇ ਹੋ ਬੋਰ? ਨਾ ਨਾ, ਮੈਂ ਨਹੀਂ ਕਰਦਾ। ਮੈਂ ਤੇ ਸਾਨ 2002 ਚ ਖਤਮ ਕਰਤਾ। ਮੈਂ ਨਹੀਂ ਕੀਤਾ ਕੋਈ ਕੰਮ। ਅੱਛਾ, ਮੁੰਡੇ ਜਾਣੋ ਮੁੰਡੇ ਕੰਮ। ਤੁਸੀਂ ਵੈਸੇ ਦੁਕਾਨਦਾਰੀ ਕਰਦੇ? ਇੱਥੇ ਦੁਕਾਨਦਾਰੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਵੈਸੇ ਮੈਂ ਤੁਹਾਡੇ ਕੋਲ ਪੁੱਛ ਰਿਹਾ, ਤੁਸੀਂ ਇੱਕ ਬਹੁਤ ਔਖਾ ਵੇਲਾ ਵੇਖਿਆ ਦੀ ਆ? ਤੰਗੀ ਦਾ ਵਕਤ ਦੇਖਿਆ, ਬਹੁਤ ਤੰਗੀ ਦਾ ਵਕਤ ਦੇਖਿਆ। ਉਹ ਦੌਰ ਲਾਹੌਰ ਅਸੀਂ ਆਏ ਤੇ ਰੋਟੀ ਜਿਹੜੀ ਨਾ ਚੌਲ ਦੇਣ, ਹਾਂ ਤੇ ਉਹਦੇ 'ਚ ਲੂਣ ਹੀ ਸੁੱਟਿਆ, ਕੱਚੇ ਤੇ ਕੁਛ ਨਾ ਕਿਸੇ ਨੇ ਕੰਮ ਦੇ। ਉਹ ਲੋਕ ਖਾਈ ਜਲ ਭੁੱਖੇ ਮਰਦੇ। ਤੇ ਚਾਚਾ ਸਾਡਾ ਉਸ ਜ਼ਮਾਨੇ ਦਾ ਹੀਰੋ ਸੀ। ਅੱਛਾ ਜਿਹੜਾ ਮੇਰਾ ਚਾਚਾ ਅਬਦੁਰਰਹਿਮਾਨ ਸੀ, ਬਹੁਤ ਤੇਜ਼ ਆਦਮੀ। ਅੱਛਾ, ਉਹਨੇ ਜਨਾਬ ਉਥੋਂ ਟਾਂਗੇ ਵਾਲੇ ਨੂੰ ਫੜਿਆ। 1 ਰੁਪਈਆ ਟਾਂਗੇ ਵਾਲੇ ਨੂੰ ਦਿੱਤਾ। ਸਟੇਸ਼ਨ ਤੇ ਆਏ, ਸਟੇਸ਼ਨ ਤੇ ਆ ਕੇ ਉੱਥੇ ਹੋਟਲ ਤੋਂ ਰੋਟੀ ਖਾਧੀ। ਪੈਸੇ ਸਾਡੇ ਕੋਲ ਆ ਗਏ। ਪੈਸੇ ਹੈਗੇ ਸੀ। ਉਹ ਜਿਹੜਾ ਅਸੀਂ ਮਹੀਨਾ ਸ਼ਹੀਦ ਕਰਾ ਕੇ ਬੱਚੇ ਸਾਰਾ ਕੋਈ 1 ਮਹੀਨਾ ਹੀ ਪਿੰਡ ਰਹੇ। ਦੁਬਾਰਾ ਫੇਰ ਸਰਹੰਦ ਤੋਂ ਪਿੰਡ ਵਾਪਸ ਆਏ ਹੋ? ਵਾਪਸ ਪਿੰਡ ਸਿੱਖ ਸਾਨੂੰ ਲੈ ਸਿੱਖ ਲੈ ਆਏ? ਲੈ ਵੀ ਇੱਥੇ ਆ ਜਾਓ। ਫਿਰ ਇੱਕ ਫੌਜੀ ਯਾਰ ਸੀ, ਸ਼ਿਗਰ ਸੀ ਵਾਲਦ ਸਾਹਿਬ ਦਾ। ਅੱਛਾ, ਉਹਦਾ ਬਾਪ ਸਾਡਾ ਸ਼ਿਗਰ ਸੀ। ਹਾਂ। ਕੁੜੀਆਂ ਦਾ ਕੰਮ ਸਿੱਖਿਆ। ਤੇ ਉਹਦਾ ਮੁੰਡਾ ਸੀ ਫੌਜ 'ਚ, ਹੈਗਾ ਸੀ ਡਰਾਈਵਰ। ਅੱਛਾ, ਉਹਨੇ ਫਿਰ ਕਿਹਾ ਵੀ ਤੁਸੀਂ ਫਲਾਣੇ ਦਿਨ ਉੱਥੇ ਤਿਆਰ ਰਹੋ ਤੇ ਮੈਂ ਟਰੱਕ ਲੈ ਕੇ ਆਉਣਾ ਤੇ ਤੁਹਾਨੂੰ ਪਹੁੰਚਾ ਦੇਵਾਂਗਾ ਲਾਹੌਰ। ਅੱਛਾ, ਬਸ ਵਾਂਗੋਂ ਪਹਿਲੇ ਸੀ ਟਰੱਕ ਆਇਆ, ਉਹਦੇ ਵਿੱਚ ਬਹਿ ਗਏ। ਹੋਰ ਦੁਨੀਆ ਵਿੱਚ ਟਰੱਕ 'ਚ ਇਕੱਲੇ ਅਸੀਂ ਨਹੀਂ। ਅੱਛਾ, ਪਿੱਛੋਂ ਲੈ ਲੱਦ ਕੇ ਬਸ 4 ਵਜੇ ਇੱਥੇ ਲਾਹੌਰ ਆ ਗਏ। ਬਜ਼ੁਰਗੋ, ਤੁਹਾਡੇ ਨਾਲ ਹੋਇਆ ਤੇ ਬਹੁਤ ਬੁਰਾ। ਮਾਂ ਵੀ ਤੁਹਾਡੀ ਗਈ, ਤੁਹਾਡੇ ਭਰਾ ਵੀ ਗਏ, ਚਾਚੇ ਫੁੱਫੀਆਂ ਵੀ ਗਈਆਂ। ਲੇਕਿਨ ਕਿਆ ਅੱਜ ਤੁਹਾਡਾ ਦਿਲ ਕਰਦਾ ਜਾਂ ਯਾਦ ਆ ਜਾਂਦਾ ਉਹ ਪਿੰਡ? ਇੱਕ ਵਾਰੀ ਨਹੀਂ ਯਾਦ ਆਉਂਦਾ, ਬਹੁਤ ਵਾਰੀ ਆਉਂਦਾ। ਦਿਲ ਕਰਦਾ ਜਾਣ ਨੂੰ? ਵੈਸੇ ਚਲੋ ਤੁਸੀਂ ਜਾ ਨਹੀਂ ਸਕਦੇ, ਉਹ ਗੱਲ ਵੱਖਰੀ ਹੈ। ਦਿਲ ਤੁਹਾਡਾ ਕਰਦਾ? ਦਿਲ ਤੇ ਕਰਦਾ। ਕਦੀ ਕਿਧਰੇ ਬੈਠੇ ਆ ਦੁਕਾਨਦਾਰੀ 'ਚ, ਇੱਥੇ ਉਹ ਪੁਰਾਣਾ ਵੇਲਾ ਅੱਖਾਂ ਦੇ ਮੂਹਰੇ ਆ ਜਾਂਦਾ ਵਾ?
ਮੇਰਾ ਸਾਰਾ ਖਾਨਦਾਨ ਅੱਖਾਂ ਦੇ ਵੱਲੇ ਆ ਜਾਂਦਾ। ਮੈਂ ਤੁਹਾਨੂੰ ਕੀ ਦੱਸਾਂ, ਮੈਂ ਕਿਹੜੀਆਂ ਮੁਸੀਬਤਾਂ ਦੇ ਵਿੱਚੋਂ ਲੰਘਿਆ ਹਾਂ। ਜਦੋਂ ਮੈਨੂੰ ਉਹ ਜੀ ਯਾਦ ਆਉਂਦੇ ਮੈਨੂੰ ਦੌਰਾ ਪੈ ਜਾਂਦਾ ਸੀ। ਇਹ ਦੌਰੇ 'ਚ ਮੇਰਾ ਹੱਥ ਵੀ ਸੜਿਆ। ਇਸ ਦੌਰੇ 'ਚ ਤੁਹਾਡਾ ਹੱਥ ਵੀ ਸੜਿਆ। ਹੱਥ ਸੜਿਆ ਵਾ? ਇਹ ਕਿਸ ਤਰ੍ਹਾਂ ਸੜਿਆ ਤੁਹਾਡਾ? ਇਹ ਵਾਰ ਦੌਰਾ ਪੈ ਗਿਆ, ਲਾਗੇ ਅੱਗ ਸੀ, ਵਿੱਚ ਡਿੱਗ ਪਿਆ। ਅੱਛਾ ਤੇ ਸਹੀ। ਹੁਣ ਮੈਨੂੰ 42 ਸਾਲ ਹੋ ਗਏ, ਮੈਂ ਜੇਲ੍ਹ ਤੋਂ ਉਹਨਾਂ ਨੂੰ ਕੱਢਿਆ, ਮੈਨੂੰ 42 ਸਾਲ ਕੋਈ ਦੌਰਾ ਸ਼ਾਲਾ ਨਹੀਂ, ਕੁਛ ਵੀ ਨਹੀਂ ਹੋਇਆ। ਸਹੀ। ਬਸ ਉਹ ਵੇਲਾ ਇਦਾਂ ਦਾ ਸੀਗਾ। ਹਾਂਜੀ ਵਾਲਦ ਸਾਹਿਬ ਨੇ ਫਿਰ ਦੁਬਾਰਾ ਸ਼ਾਦੀ ਕਰਵਾਈ ਜਾਂ ਨਹੀਂ? ਨਹੀਂ, ਉਹ ਜੀ ਉਹ ਵੀ ਲੰਮੀ ਸਟੋਰੀ ਆ। ਸ਼ਾਦੀ ਆਪ ਜਾਣ ਕੇ ਨਹੀਂ ਕੀਤੀ, ਕਿਉਂ ਨਹੀਂ ਕੀਤੀ, ਮੈਂ ਰੁੱਲ ਜਾਣਾ ਸੀ। ਮੇਰਾ ਨਹੀਂ ਸੀ ਹੋਣਾ ਕੋਈ ਸੇਵਾ ਪਾਈਏ। ਨਵੀਂ ਜਦੋਂ ਬੁੱਢੀ ਹੋਣੀ ਆ ਤੇ ਉਹਨੇ ਤੇ ਮਤੇਰ ਨੂੰ ਨੇੜੇ ਨਹੀਂ ਲੱਗਣ ਦੇਣਾ। ਉਹ ਵਾਲ ਨੇ ਕਿਹਾ ਤੈਨੂੰ ਪਾਲ ਲੈਣਾ, ਤੈਨੂੰ ਪਾਲ ਕੇ ਵਿਆਹ ਕਰ। ਕੀ ਬਾਤ ਹੈ, ਕੀ ਬਾਤ ਹੈ। ਵਿਆਹ ਕਰਕੇ ਮਾਸ਼ਾਅੱਲਾ ਬੱਚੇ ਵੀ ਆ, ਬੱਚੀਆਂ ਵੀ ਆ। ਮਤਲਬ ਤੁਹਾਡੇ ਵਾਲਦ ਸਾਹਿਬ ਨੂੰ 1997 ਚ ਗਏ ਆ ਤੇ 50 ਸਾਲ ਉਹਨਾਂ ਤੁਹਾਡੇ ਵਾਸਤੇ ਜ਼ਿੰਦਗੀ ਤੁਹਾਡੇ ਵਾਸਤੇ ਬਣਾਈ। ਬਹੁਤ ਵੱਡੀ ਗੱਲ ਹੈ। ਹਾਂਜੀ, ਬਹੁਤ ਵੱਡੀ ਗੱਲ ਹੈ। ਬਹੁਤ ਮੇਰੇ ਵਾਸਤੇ ਨਾ ਬਹੁਤ ਕੁਛ ਕੀਤਾ। ਬਾਪ ਤੇ ਫਿਰ ਬਾਪ ਹੁੰਦਾ ਨਾ। ਅੱਛਾ, ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਰਾਬਤਾ ਹੋਵੇ ਤੁਹਾਡੇ ਆਪਣੇ ਚਾਚਿਆਂ ਨਾਲ, ਜੋ ਰਾਬਤਾ ਟੁੱਟ ਚੁੱਕਿਆ ਹੈ? ਮੈਂ ਚਾਚੇ ਫੌਤ ਹੋ ਗਏ। ਅੱਛਾ। ਤੇ ਅੱਗੋਂ ਚਾਚੇ ਇੱਕੋ ਦੀ ਔਲਾਦ ਆ, ਦੂਸਰੀ ਨਹੀਂ ਹੈ, ਇੱਕੋ ਦੀ ਔਲਾਦ ਆ। ਅਬਦੁਰਰਹਿਮਾਨ ਦੀ ਔਲਾਦ ਆ ਤੇ ਚਾਚੇ ਸਲੀਮ ਦੀ ਔਲਾਦ ਕੋਈ ਨਹੀਂ। ਅੱਛਾ। ਉਹਨਾਂ ਦੇ ਨਾਮ ਮੈਨੂੰ ਅੱਗੇ ਯਾਦ ਸੀ, ਵੈਸੇ ਕੋਈ ਸ਼ੇਰ ਮੁਹੰਮਦ ਵੱਡਾ ਜਿਹੜਾ ਨਾ, ਸ਼ੇਰ ਮੁਹੰਮਦ। ਅੱਛਾ, ਉਹਦਾ ਨਾਮ ਯਾਦ ਹੈ। ਉਹਦਾ ਨਾਮ ਯਾਦ। ਅੱਛਾ, ਜਿਹੜਾ ਤੁਹਾਡਾ ਪਿੰਡ ਸੀਗਾ, ਤੁਹਾਡਾ ਘਰ ਕਿੱਥੇ ਕਰਕੇ ਸੀਗਾ? ਮੇਨ ਰੋਡ ਦੇ ਉੱਤੇ। ਮੇਨ ਰੋਡ ਦੇ ਉੱਪਰ? ਮਤਲਬ ਸੜਕ ਸਾਤੋਂ ਇੰਨੀ ਘਟਵੀ ਜਿੰਨੀ ਕਹੋ ਨਾ, ਉਹ ਕੰਧ ਬੇਵਕਤੀ ਇੰਨੀ ਘਟਵੀ ਸੀ। ਅੱਗੇ ਸਾਡੇ ਕੋਈ ਸਲਾਮ ਦੁਆ, ਕੋਈ ਸੁਨੇਹਾ ਜਿਹੜਾ ਮੈਂ ਵੀਡੀਓ ਰਾਹੀਂ ਤੁਹਾਡੇ ਪਿੰਡ ਤੋੜ ਪਹੁੰਚਾ ਸਕਾਂ? ਬਈ ਸਲਾਮ ਦੁਆ ਹੀ ਦੇਣੀ, ਸਲਾਮ ਦੁਆ ਤੁਹਾਨੂੰ ਦੱਸਣਾ ਵੀ ਤੇ ਤੁਹਾਡਾ ਭਾਈ ਪਾਕਿਸਤਾਨ ਚ ਰਹਿੰਦਾ, ਇਹ ਨਾਂ ਹੈ ਉਹਦਾ, ਅਬਦੁਲ ਗਫੂਰ ਨਾਂ ਹੈ। ਅਬਦੁਲ ਗਫੂਰ ਨਾਂ? ਹਾਂਜੀ। ਤੇ ਉਹ ਤੁਹਾਨੂੰ ਸਲਾਮ ਭੇਜ ਰਿਹਾ, ਤੇ ਹੋ ਸਕੇ ਤੇ ਉਹ ਤੁਹਾਡੇ ਨਾਲ ਰਾਬਤਾ ਕਰਨ ਤੇ ਉਹਨਾਂ ਨੂੰ ਦੱਸੇ ਫਾਨਾ ਰਾਬਤਾ ਵੀ ਕਰ ਲੈਣ, ਕੋਈ ਗੱਲ ਨਹੀਂ। ਸਹੀ ਹੋ ਗਿਆ। ਚਲੋ ਬਜ਼ੁਰਗੋ, ਪਹਿਲਾਂ ਤਾਂ ਤੁਹਾਡੇ ਤੋਂ ਬਹੁਤ ਮਾਜ਼ਰਤ ਵੀ ਹੈ ਸਾਡੀ, ਕਿਉਂਕਿ ਜੋ ਕੁਝ ਤੁਹਾਡੇ ਨਾਲ ਹੋਇਆ ਉਹ ਇੱਕ ਵਕਤ ਦਾ ਕਹਿਰ ਕਹਿ ਲਓ, ਜੁਗਰਾਫਿਆਈ ਦੀ ਵੰਡ ਕਹਿ ਲਓ, ਬਹੁਤ ਜ਼ੁਲਮ ਹੈ, ਜਾਂ ਸਿਆਸਤਦਾਨਾਂ ਦੀ ਖੇਡ ਕਹਿ ਲਓ, ਜੋ ਮਰਜ਼ੀ ਕਹਿ ਲਓ, ਤੇ ਜੋ ਕੁਝ ਤੁਹਾਡੇ ਨਾਲ ਹੋਇਆ ਉਹ ਬਹੁਤ ਬੁਰਾ ਹੋਇਆ, ਇਹਦੀ ਕੋਈ ਮਾਫੀ ਨਹੀਂ ਹੈ। ਦੂਸਰਾ, ਤੁਸੀਂ ਬਜ਼ੁਰਗਾਂ ਦੀ ਗੱਲਬਾਤ ਸੁਣੀ ਸਾਰਾ ਕੁਝ, ਕਿ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਮੁਸ਼ਕਿਲ ਵੇਲਾ ਆਪਣੇ ਪਿੰਡਿਆਂ 'ਤੇ ਹੰਡਾਇਆ। ਕੋਸ਼ਿਸ਼ ਕਰਾਂਗੇ ਜਿਹੜੇ ਇਹਨਾਂ ਦੇ ਪਿੰਡ ਦਾ ਨਾਂ ਲਿਆ ਉੱਥੇ, ਉਹ ਜ਼ਰੂਰ ਰਾਬਤਾ ਕਰਨ ਬਜ਼ੁਰਗਾਂ ਦੇ ਨਾਲ। ਅਸੀਂ ਇਹਨਾਂ ਦੇ ਵੱਡੇ ਬੇਟੇ ਦਾ ਨੰਬਰ ਵੀ ਚੁੱਕੇ। ਇਸ ਉਮਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਅਮੂਮਨ ਫ਼ੋਨ ਦਾ ਇਸਤੇਮਾਲ ਨਹੀਂ ਕਰ ਸਕਦੇ, ਤੇ ਜੋ ਇਹਨਾਂ ਦੇ ਬੱਚੇ ਹੋਣਗੇ ਉਹਨਾਂ ਦਾ ਨੰਬਰ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ। ਹੋਪਫੁਲੀ ਉਹ ਜ਼ਰੂਰ ਲੋਕ ਰਾਬਤਾ ਕਰਨਗੇ। ਬਜ਼ੁਰਗਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਉਹਨਾਂ ਨੂੰ ਵੀ ਮੁਸ਼ਕਿਲ ਹੁੰਦੀ ਹੈ ਜਦੋਂ ਉਹ ਹਾਲਾਤ ਇਹਨਾਂ ਦੇ ਅੱਖਾਂ ਮੂਹਰੇ ਆਉਂਦੇ ਆ। ਇਹ ਸਾਡੇ ਉੱਥੇ 2 ਘਰ ਆ। ਅੱਛਾ, 2 ਘਰ? ਇੱਕ ਆਲਮਪੁਰ ਆ। ਅੱਛਾ। 2 ਮੁੰਡੇ ਉੱਥੇ ਰਹਿੰਦੇ ਆ। ਅੱਛਾ। 7 ਮੁੰਡੇ, ਇੱਕ ਫੌਤ ਹੋ ਗਿਆ, 4 ਰਹਿੰਦੇ ਆ ਮਰੰਡੇ। ਉਹਨੂੰ ਕਾਗਜ਼ਾਂ ਨਾਂ ਦਾ ਮਰੰਡਾ, ਵੈਸੇ ਉਹਨੂੰ ਬਾਗਾਂ ਵਾਲਾ ਵੀ ਕਹਿੰਦੇ, ਕਿ ਬਾਗ ਬਹੁਤ ਸੀ ਉੱਥੇ। ਅੱਛਾ, ਬਾਗਾਂ ਵਾਲਾ। ਲੋ ਜੀ, ਇਹ ਉਹ ਗਵਾਹ ਨੇ, ਇਹ ਉਹ ਬਜ਼ੁਰਗ ਨੇ, ਉਹ ਆਈ ਵਿਟਨੈਸ ਨੇ ਜਿਨ੍ਹਾਂ ਨੇ 47 ਦਾ ਸੰਤਾਪ ਆਪਣੇ ਪਿੰਡਿਆਂ 'ਤੇ ਹੰਡਾਇਆ। ਨਾ ਸਿਰਫ ਆਪਣੇ ਘਰ-ਬਾਰ ਛੱਡਣੇ ਪਏ, ਬਲਕਿ ਆਪਣੇ ਜੀਅ ਵੀ ਸ਼ਹੀਦ ਕਰਵਾਏ, ਘਰ-ਬਾਰ ਵੀ ਛੱਡਿਆ। ਔਰ ਇਹਨਾਂ ਨੂੰ ਲੱਭਿਆ ਕਿ ਇਹ ਮੈਨੂੰ ਨਹੀਂ ਪਤਾ ਕਿ ਇਹਨਾਂ ਨੂੰ ਇਹਦੇ ਬਦਲੇ ਕੀ ਕੁਛ ਮਿਲਿਆ। ਇਹ ਸੋਚਣ ਦੀ ਲੋੜ ਜ਼ਰੂਰ ਹੈ। ਜਦੋਂ ਆਜ਼ਾਦੀ ਦਿਵਸ ਅਸੀਂ ਮਨਾਉਂਦੇ ਹਾਂ, ਇਹਨਾਂ ਬਜ਼ੁਰਗਾਂ ਨੂੰ, ਇਹਨਾਂ ਦੇ ਪਰਿਵਾਰਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਅਸੀਂ ਕਰਦੇ ਕੀ ਹਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਹਨਾਂ ਨੇ ਕੀਤਾ, ਉਹਨਾਂ ਦਾ ਤਾਲੁਕ ਕਿਸੇ ਮਜ਼ਹਬ ਦੇ ਨਾਲ ਨਹੀਂ ਸੀ, ਉਹ ਇਨਸਾਨ ਹੀ ਨਹੀਂ ਸੀਗੇ। ਲੇਕਿਨ ਹੁਣ ਆਪਾਂ ਜਿਹੜੇ ਆਲਮਪੁਰ ਦੇ ਲੋਕ ਨੇ ਜਾਂ ਜਿਹੜੇ ਸਰਹੰਦ ਦੇ ਵਾਸੀ ਨੇ, ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਜਿਹੜੇ ਇਹਨਾਂ ਦੇ ਫੈਮਿਲੀ ਹੈ ਉੱਥੇ, ਉਹਨਾਂ ਨਾਲ ਜ਼ਰੂਰ ਇਹਨਾਂ ਦਾ ਸਲਾਮ ਦੁਆ ਹੋਵੇ। ਅਗਰ ਕੋਈ ਉਹਨਾਂ ਨੂੰ ਜਾਣਦਾ ਹੋਵੇ, ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਅਸੀਂ ਇਹਨਾਂ ਦੇ ਬੱਚਿਆਂ ਦਾ ਨੰਬਰ ਵੀ ਜ਼ਰੂਰ ਛੱਡ ਦਾਂਗੇ, ਕਿਉਂਕਿ ਇਸ ਉਮਰ ਦੇ ਵਿੱਚ ਇਹ ਮੋਬਾਈਲ ਦਾ ਇਸਤੇਮਾਲ ਕਰ ਨਹੀਂ ਸਕਦੇ। ਸੋ ਇਹ ਉਹ ਦਰਦਨਾਕ ਕਹਾਣੀਆਂ ਨੇ, ਇਹ ਉਹ ਦਰਦਨਾਕ ਕਿੱਸੇ ਨੇ
ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜੇ ਤੱਕ ਨਫ਼ਰਤ ਕਾਇਮ ਰੱਖੀ ਹੈ। ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਜ਼ਰੂਰ ਹੁੰਦੀਆਂ ਨੇ, ਅੱਗੇ ਇਹਨਾਂ ਦੇ ਬੱਚਿਆਂ ਦੇ ਦਿਲਾਂ 'ਚ ਜ਼ਰੂਰ ਹੋਣਗੀਆਂ ਕਿ ਸਾਡੇ ਪਿਓ ਦਾਦੇ ਨੇ ਤਾਂ ਸਾਰਾ ਕੁਝ ਗਵਾਇਆ। ਸੋ ਇਹੋ ਚੀਜ਼ਾਂ ਨੇ, ਮੇਰਾ ਖਿਆਲ ਹੈ ਇਹਨਾਂ ਦੇ ਬੱਚਿਆਂ ਨੇ ਪਾਸਪੋਰਟ ਵੀ ਲੈ ਆਂਦਾ ਹੈ। ਇਹ ਕਿਹਨਾਂ ਦਾ ਪਾਸਪੋਰਟ ਹੈ ਜੀ? ਇਹ ਵਾਲੂ ਮੇਰਾ, ਇਹ ਤੁਹਾਡੇ ਵਾਲਦ ਸਾਹਿਬ ਨੇ, ਇਹ ਇਹਨਾਂ ਦੇ ਜੀ ਵਾਲਦ ਸਾਹਿਬ ਨੇ, ਔਰ ਇਹਨਾਂ ਨੇ ਉਹ ਪਾਸਪੋਰਟ ਜਿਹੜਾ ਹੈ ਉਹ ਸਾਂਭ ਕੇ ਰੱਖਿਆ ਹੋਇਆ ਹੈ। ਔਰ ਮੈਂ ਵੇਖ ਹੀ ਜਾਵਾਂ, ਇਹ ਜੀ 82 ਦੇ ਵਿੱਚ ਇਹਨਾਂ ਦੇ ਵਾਲਦ ਸਾਹਿਬ ਗਏ ਨੇ, ਉਹ ਵੀਜ਼ਾ ਵੀ ਹੈਗਾ ਹੈ। ਉਸ ਤੋਂ ਬਾਅਦ ਇਹ ਜਿਹੜੇ ਵੀਜ਼ੇ, ਬੜੀ ਚੰਗੀ ਗੱਲ ਹੈ ਜੀ ਇਹਨਾਂ ਨੇ ਪਾਸਪੋਰਟ ਸਾਂਭ ਕੇ ਰੱਖਿਆ। ਹੁਣ ਆਪਾਂ ਇਹਦੇ 'ਚ ਇਹ ਵੇਖਣਾ ਹੈ ਕਿ ਪਾਸਪੋਰਟ ਬਣਿਆ ਕਦੋਂ ਸੀ। 20/12/1981 ਨੂੰ ਇਹ ਪਾਸਪੋਰਟ ਬਣਿਆ ਗਿਆ ਸੀ। ਮੁਹੰਮਦ ਰਹੀਮਦੀਨ ਰਹਿਮਦੀਨ। ਤੁਹਾਡੇ ਵਾਲਦ ਸਾਹਿਬ ਦੀ 1913 'ਚ ਪੈਦਾਇਸ਼ ਸੀ? 1913। ਠੀਕ 14 'ਚ ਲੱਗੀ ਹੈ ਨਾ ਪਲੇਗ ਦੀ ਬਿਮਾਰੀ। ਅੱਛਾ, ਇਹਦਾ ਸਾਨੂੰ ਨਹੀਂ ਪਤਾ, ਇਹ ਵਾਲਦ ਨੂੰ ਦੱਸਦੇ ਉਦੋਂ ਬਹੁਤ ਦੁਨੀਆ ਬਹੁਤ ਮਰੀ ਹੈ ਪਲੇਗ ਦੀ ਬਿਮਾਰੀ 'ਚ। ਅੱਛਾ, ਉਦੋਂ ਡਾਕਟਰ ਕੀਮ ਹੈ ਨਹੀਂ ਸੀ। ਇਹ ਫਿਰ ਇਹਦਾ ਤਾਂ ਸਾਨੂੰ ਅੱਬੇ ਨੇ ਦੱਸਿਆ ਮੇਰੀ। ਚਲੋ ਇਹ ਤੁਸੀਂ ਬੜਾ ਵਧੀਆ ਕੀਤਾ ਹੈ ਕਿ ਹਿਸਟਰੀ ਦੇ ਕੁਝ ਪੰਨੇ ਤੁਸੀਂ ਜ਼ਰੂਰ ਸਾਂਭੇ ਨੇ। ਨਹੀਂ ਉਹ ਐਦਾਂ ਦੀ ਚੀਜ਼ਾਂ ਇਹ ਤਾਂ ਪਾਸਪੋਰਟ ਕਦੋਂ ਬਣਿਆ ਮੈਨੂੰ ਇਹਦੇ ਵਿੱਚ ਲੱਭਣ ਦੇ ਵਿੱਚ ਥੋੜੀ ਜਿਹੀ ਮੁਸ਼ਕਲ ਹੋ ਰਹੀ ਹੈ। 81 'ਚ ਬਣੀ। 81 'ਚ ਬਣਿਆ, ਹਾਂਜੀ। ਇਹ ਦਸੰਬਰ 1981, 7 ਦਸੰਬਰ 1981 ਦੇ ਵਿੱਚ ਇਹ ਪਾਸਪੋਰਟ ਬਣਿਆ ਇਹਨਾਂ ਦੇ ਵਾਲਦ ਸਾਹਿਬ ਦਾ। ਸੋ ਇਹ ਇਹਨਾਂ ਦੀ ਵਾਲਦ ਸਾਹਿਬ ਦੀ ਫੋਟੋ ਵੀ ਵਿੱਚ ਦਰਜ ਹੈ। ਸੋ ਹੋਪਫੁਲੀ ਉੱਧਰੋਂ ਇਹਨਾਂ ਨੂੰ ਨਾ ਸਿਰਫ ਪਿਆਰ ਭਰਿਆ ਸੁਨੇਹਾ ਆਏਗਾ ਬਲਕਿ ਇਹਨਾਂ ਦਾ ਰਾਬਤਾ ਵੀ ਜ਼ਰੂਰ ਹੋਏਗਾ, ਔਰ ਇਹ ਤਲਾਸ਼ ਅਸੀਂ ਜ਼ਰੂਰ ਮੁਕੰਮਲ ਕਰਾਂਗੇ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਜੀ ਇਸੇ ਤਰ੍ਹਾਂ ਦੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਦਾ